ਅੱਜ ਆਪਾਂ ਜਿੱਥੇ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਆ, ਉੱਥੇ ਨਗਰ ਕੀਰਤਨ ਇਹ ਸਿੱਖ ਪਰੇਡ ਜਿਹੜੀ ਆ 40 ਸਾਲ ਜਿਹੜੇ ਦਰਬਾਰ ਸਾਹਿਬ ਤੇ ਅਟੈਕ ਹੋਏ ਆ ਉਹਨੂੰ ਸਮਰਪਿਤ ਕੀਤੀ ਗਈ ਆ। ਆਪਾਂ ਜੂਨ 1984 ਦੇ ਸ਼ਹੀਦ, ਉਹ ਤੋਂ ਬਾਅਦ ਸਿੱਖ ਨਸਲਕੁਸ਼ੀ, ਸਿੱਖ ਸੰਘਰਸ਼ ਦੇ ਵਿੱਚ ਹਜ਼ਾਰਾਂ ਨੌਜਵਾਨਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਤੇ ਤਸੀਹੇ ਕੇਂਦਰ ਕੱਟੇ, ਲੰਬੀਆਂ ਜੇਲਾਂ, ਤੇ ਅੱਜ ਵੀ ਬੰਦੀ ਸਿੱਖ ਪਿਛਲੇ 30-25 ਸਾਲ ਤੋਂ ਜੇਲਾਂ 'ਚ ਨੇ। ਇਸ ਸੰਘਰਸ਼ ਦੇ ਜਿਨ੍ਹਾਂ ਨੇ ਸੰਘਰਸ਼ ਲੜਿਆ, ਭਾਵੇਂ ਉਹ ਦਿਬਰੂਗੜ੍ਹ ਜੇਲ੍ਹ ਹੈ, ਆਪਾਂ ਭਾਵੇਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਸਿੱਖਾਂ ਨੇ ਆਪਣੀ ਹਾਰਡ ਕਿਰਤ ਕਮਾਈ ਦੇ ਵਿੱਚੋਂ ਇਸ ਸੰਘਰਸ਼ ਨੂੰ ਚੱਲਦਾ ਪੰਜਾਬ ਦੇ ਵਿੱਚ ਵੀ ਰੱਖਿਆ ਤੇ ਇੱਥੇ ਵੀ ਰੱਖਿਆ। ਆਪਾਂ ਸਾਰਿਆਂ ਨੇ ਉਹਨਾਂ ਸਿੰਘਾਂ ਵਾਸਤੇ ਇੱਕ ਜਕਾਰਾ ਛੱਡਣਾ, ਬੋਲੇ ਸੋ ਨਿਹਾਲ। ਦੇਖੋ ਤੁਹਾਡੇ ਸਾਹਮਣੇ 2019 ਦੇ ਵਿੱਚ ਇੰਡੀਅਨ ਸਟੇਟ ਨੇ ਕਸ਼ਮੀਰ ਦੇ ਹੱਕ ਹਕੂਕ ਵੱਢ ਕੇ ਰੱਖ ਦਿੱਤੇ। ਉਹਨਾਂ ਦੇ ਕੋਲੋਂ 2 ਵੱਡੇ ਪ੍ਰੋਟੈਸਟ, ਇੱਕ ਹਿਊਸਟਨ ਦੇ ਵਿੱਚ, ਆਪਾਂ ਸਾਰੇ ਉੱਥੇ ਗਏ, ਇੱਕ ਨਿਊਯਾਰਕ ਦੇ ਵਿੱਚ UN ਦੇ ਸਾਹਮਣੇ ਹੋਇਆ। ਠੀਕ ਆ, ਉਹਨਾਂ ਦੀ ਆਪਣੀ ਸਟਰਗਲ ਆਪਣੇ ਤਰੀਕੇ ਨਾਲ ਚੱਲ ਰਹੀ ਆ, ਪਰ ਮੈਂ ਕਹਿੰਦਾ ਕਿ ਸਿੱਖ ਜਥੇਬੰਦੀਆਂ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਪੰਜਾਬ ਦੀ ਧਰਤੀ ਦੇ ਉੱਤੇ ਵੀ ਇਸ ਗੱਲ ਨੂੰ ਜਿਉਂਦਾ ਰੱਖਿਆ। ਜਿਹੜੇ ਆਪਾਂ ਕਹਿ ਦਿੰਦੇ ਕਿ ਸਾਡੀ ਪ੍ਰਾਪਤੀ ਕੀ ਆ, ਆਪਣੀ ਬਹੁਤ ਵੱਡੀ ਪ੍ਰਾਪਤੀ ਆ। ਅੱਜ ਦੁਨੀਆ ਦਾ ਕੋਈ ਹਿੱਸਾ ਉਹ ਇਹ ਨਹੀਂ ਕਹਿ ਸਕਦਾ ਕਿ ਉਹਨੂੰ ਪਤਾ ਨਹੀਂ ਕਿ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਪਾਕਿਸਤਾਨ, ਇੰਡੀਆ ਤੇ ਚੀਨ ਦੇ ਵਿਚਾਲੇ ਇੱਕ ਪੰਜਾਬ, ਸਿੱਖਾਂ ਦੀ ਧਰਤੀ, ਉਹਦੀ ਗੱਲ ਚੱਲ ਰਹੀ ਆ, ਉਹਦੀ ਆਜ਼ਾਦੀ ਦੀ ਗੱਲ ਚੱਲ ਰਹੀ ਆ। ਅੱਜ ਇਹ ਦੁਨੀਆ ਦੀ ਜ਼ੁਬਾਨ ਤੇ ਆ ਗਿਆ, ਇਹੀ ਤੁਹਾਡੀ ਪ੍ਰਾਪਤੀ ਆ। ਲੱਗੇ ਰਹਿਣਾ ਹੀ ਪ੍ਰਾਪਤੀ ਹੁੰਦੀ ਹੈ। ਸਾਰ ਸੰਗਤ, ਸਾਨੂੰ ਹਰ ਸਿੱਖ ਦੀ, ਹਰ ਪੰਜਾਬੀ ਦੀ ਲੋੜ ਹੈ ਖਾਲਿਸਤਾਨ ਦੀ ਮੰਜ਼ਿਲ ਵੱਲ ਵਧਣ ਵਾਸਤੇ। ਸਾਨੂੰ ਜਦੋਂ ਬੇੜਾ ਪਾਰ ਕਰਨ ਵਾਸਤੇ, ਜਦੋਂ ਬੇੜਾ ਬਣਾਉਣਾ ਪੈਂਦਾ, ਉਹਦੇ ਵਿੱਚ ਲੱਕੜੀ ਦੀ ਵੀ ਲੋੜ ਹੈ, ਉਹਦੇ ਵਿੱਚ ਲੋਹੇ ਦੀ ਵੀ ਲੋੜ ਹੈ, ਸਾਨੂੰ ਬਾਗੀ ਸਿੱਖਾਂ ਦੀ ਵੀ ਲੋੜ ਹੈ। ਜਿਹੜਾ ਸਾਨੂੰ ਲੱਕੜੀ ਦਾ ਕੰਮ ਦੇ ਸਕਦਾ, ਸਾਨੂੰ ਉਹਨਾਂ ਸਿੰਘਾਂ ਦੀ ਵੀ ਲੋੜ ਹੈ। ਸਾਰ ਸੰਗਤ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਿਛਲੇ 40 ਸਾਲ ਤੋਂ ਤੁਹਾਨੂੰ ਸਾਰਾ ਪਤਾ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਸ ਗੱਲ ਨੂੰ ਲਾਈਟ ਜਿੰਨੀ ਭਾਵੇਂ ਬਲਦਾ ਰੱਖਿਆ, ਪੰਜਾਬ ਦੇ ਵਿੱਚ ਤੇ ਬਲਦਾ ਰੱਖਿਆ। ਰੀਸੈਂਟਲੀ ਜਿਹੜੇ ਇੰਡੀਅਨ ਹਕੂਮਤ ਨੇ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਸਾਡੇ ਕਤਲ ਕੀਤੇ ਨੇ, ਉਹਦੀ ਗੱਲ ਪਾਰਲੀਮੈਂਟ ਦੇ ਵਿੱਚ 2 ਵਾਰ ਵੱਡੇ ਤਰੀਕੇ ਨਾਲ ਅਪਣਾਈ। ਉਹ ਸਾਰੀਆਂ ਕੀਤੀਆਂ ਹੋਈਆਂ ਉਹਨਾਂ ਦੀਆਂ ਗੱਲਾਂ ਇੰਡੀਅਨ ਪਾਰਲੀਮੈਂਟ ਦੇ ਵਿੱਚ, ਇੱਥੋਂ ਦੀ ਸਟੇਟ ਡਿਪਾਰਟਮੈਂਟ, ਇੱਥੋਂ ਦੇ ਕਾਂਗਰਸਮੈਨ, ਇੱਥੋਂ ਦੇ ਸੈਨੇਟਰਾਂ ਦੇ ਦਫ਼ਤਰਾਂ ਤੱਕ ਪਹੁੰਚਦੀ ਕੀਤੀ ਗਈ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਜਥੇਬੰਦੀ ਆਪਣੇ ਤੌਰ ਤੇ ਵੀ, ਤੇ ਸਿੱਖ ਅਸੈਂਬਲੀ ਆਫ ਅਮਰੀਕਾ, ਜਿਹੜੀ ਕਿ ਜਿਨ੍ਹਾਂ ਨੇ ਕਾਂਗਰਸਮੈਨ ਡੈਨ ਬੁਲਟਨ ਦੀ ਲੌਬੀ ਨੂੰ ਹਾਰ ਕੀਤਾ ਹੋਇਆ, ਉਹਦੇ ਰਾਹੀਂ ਇਸ ਕੈਪੀਟਲ ਹਿੱਲ ਦੇ ਉੱਤੇ ਕੰਮ ਕੀਤਾ ਜਾ ਰਿਹਾ। ਬਾਕੀ ਵੀ ਸਿੱਖ ਜਥੇਬੰਦੀਆਂ ਜਿਹੜੀਆਂ ਆਪੋ ਆਪਣੇ ਤਰੀਕੇ ਨਾਲ ਲੱਗੀਆਂ ਹੋਈਆਂ। ਮੈਂ ਇਹਦੇ ਨਾਲੇ ਬੇਨਤੀ ਕਰਨੀ ਆ, ਸਾਰ ਸੰਗਤ, ਜਿੱਥੇ ਸਾਡਾ ਦੇਸ਼ ਬਣਨਾ ਉਹ ਆ ਪੰਜਾਬ। ਪੰਜਾਬ ਦਾ ਸਾਨੂੰ ਹਰ ਜਥੇਬੰਦੀਆਂ ਆਪੋ ਆਪਣੇ ਤਰੀਕੇ ਨਾਲ ਲੜਾਈ ਲੜਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਰਹਿ ਕੇ ਇਸ ਗੱਲ ਨੂੰ ਤੋਰੀ ਰੱਖਿਆ, ਤੇ ਅੱਜ ਇਹ ਗੱਲ ਜਿਹੜੀ ਆ ਪੰਜਾਬ ਦੇ ਵਿੱਚ ਖੁੱਲ੍ਹਮ ਖੁੱਲੀ ਕੀਤੀ ਜਾਂਦੀ ਆ। ਮੈਂ ਸਭ ਨੂੰ ਬੇਨਤੀ ਕਰਨੀ ਚਾਹੁੰਦਾ, ਔਰ ਮੈਂ ਸਿੱਖ ਈਸਟ ਕੋਸਟ ਕਮੇਟੀ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਤੌਰ ਤੇ ਇਸ ਗੱਲ ਨੂੰ ਤਾਇਦ ਕੀਤਾ ਜਾਵੇ। ਜਿਹੜੀਆਂ ਧਿਰਾਂ, ਖਾਸ ਕਰਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਜਿਹੜੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਹੈ, ਉਹਨਾਂ ਦੀ ਹਮਾਇਤ ਕੀਤੀ ਜਾਵੇ ਪੰਜਾਬ ਦੇ ਵਿੱਚ, ਕਿਉਂਕਿ ਜਦੋਂ ਇਲੈਕਟਡ ਅਫੀਸ਼ਲ ਕਿਤੇ ਖੜ ਕੇ ਗੱਲ ਕਰਦਾ, ਉਹਨੂੰ ਦੁਨੀਆ ਦੀਆਂ ਹਕੂਮਤਾਂ ਉਹਦੇ ਵੱਲ ਵੇਖਦੀਆਂ ਨੇ। ਸੋ ਮੇਰੀ ਇਹ ਬੇਨਤੀ ਆ ਕਿ ਇਹ ਜਿਹੜੀ ਗੱਲ ਹੈ ਪੰਜਾਬ ਦੇ ਵਿੱਚ ਜ਼ਰੂਰ ਪਹੁੰਚਾਈ ਜਾਵੇ ਆਪਣੇ ਪਰਿਵਾਰਾਂ ਨੂੰ। 2022 ਦੀ ਅਸੈਂਬਲੀ ਦੇ ਵਿੱਚ ਵੀ ਬਾਹਰਲੇ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ, ਆਪਣੇ ਪਰਿਵਾਰਾਂ ਨੂੰ ਮੋਟੀਵੇਟ ਕੀਤਾ ਪਿੱਛੇ ਕਿ ਇਸ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ। ਸੋ ਮੈਂ ਈਸਟ ਕੋਸਟ ਕਮੇਟੀ ਦਾ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ, ਬਹੁਤ ਬੁਲਾਰੇ ਨੇ। ਸੋ ਆਪਾਂ ਆਪਣੀ ਮੰਜ਼ਿਲ ਵੱਲ ਵਧੀਏ, ਸਾਨੂੰ ਕੋਈ ਸਪੇਸ ਖਾਲੀ ਛੱਡਣ ਦੀ ਲੋੜ ਨਹੀਂ। 1947 ਤੋਂ ਪਹਿਲਾਂ ਮੁਸਲਿਮ ਲੀਗ ਨੇ ਵੀ ਇਲੈਕਸ਼ਨ ਲੜੇ, ਕਾਂਗਰਸ ਨੇ ਵੀ ਇਲੈਕਸ਼ਨ ਲੜੇ, ਅਕਾਲੀ ਦਲ ਨੇ ਵੀ ਇਲੈਕਸ਼ਨ ਲੜੇ, पर आज़ादी की जद्दोजहद भी चली।
ਸਾਨੂੰ ਕੋਈ ਸਪੇਸ ਖਾਲੀ ਛੱਡਣ ਦੀ ਲੋੜ ਨਹੀਂ। ਇੱਕ ਪਿੰਡ ਦਾ ਸਰਪੰਚ ਵੀ ਜਿਹੜਾ ਪਿੰਡ ਬਣ ਕੇ ਬੈਠਾ ਹੁੰਦਾ, ਜਦੋਂ ਅਫੀਸ਼ੀਅਲ ਰੈਫਰੈਂਡਮ ਹੋਣਾ ਉਹ ਪੰਜਾਬ ਦੇ ਵਿੱਚ ਹੋਣਾ। ਜੇ ਸਾਡੇ ਕੋਲ ਉੱਥੇ ਤਾਕਤ ਹੋਵੇਗੀ ਤਾਂ ਹੀ ਉਹ ਸਾਡਾ ਰੈਫਰੈਂਡਮ ਕਾਮਯਾਬ ਹੋਵੇਗਾ। ਦੁਨੀਆ ਦੇ ਬਹੁਤ ਐਸੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਰੈਫਰੈਂਡਮ ਹੋਏ ਨੇ, ਉਹਨਾਂ ਨੇ ਉਸੇ ਸੰਵਿਧਾਨ ਦੇ ਵਿੱਚ ਰਹਿ ਕੇ ਆਪਣੀਆਂ ਸਰਕਾਰਾਂ ਬਣਾਈਆਂ, ਫਿਰ ਉੱਥੇ ਰੈਫਰੈਂਡਮ ਹੋਏ ਨੇ। ਅਸੀਂ ਇੰਡੀਆ ਦਾ ਜਿਹੜਾ ਸੰਵਿਧਾਨ ਹੈ ਉਹ ਅੰਡਰ ਪ੍ਰੋਟੈਸਟ ਮੰਨ ਰਹੇ ਹਾਂ। ਅਸੀਂ ਇੰਡੀਆ ਦੇ ਸੰਵਿਧਾਨ ਨੂੰ ਮੰਨਿਆ ਨਹੀਂ ਸਾਡੇ ਨੁਮਾਇੰਦਿਆਂ ਨੇ, ਪਰ ਅੰਡਰ ਪ੍ਰੋਟੈਸਟ ਅਸੀਂ ਮੰਨਦੇ ਆ ਰਹੇ ਹਾਂ। ਅਸੀਂ ਇੱਕ ਦਿਨ ਜ਼ਰੂਰ ਆਜ਼ਾਦ ਹੋਵਾਂਗੇ। ਆਜ਼ਾਦੀ ਹੀ ਸਾਡਾ ਹੱਲ ਹੈ, ਨਹੀਂ ਤਾਂ ਮੋਰਚੇ ਲਾ ਲਾ ਕੇ ਆਪਾਂ ਆਪਣੇ ਬੱਚੇ ਨਹੀਂ ਮਰਵਾ ਸਕਦੇ। ਜਿਹਦੇ ਵਿੱਚ ਕਿਸਾਨੀ ਦਾ ਵੀ ਭਲਾ ਹੋਊਗਾ, ਮਜ਼ਦੂਰ ਦਾ ਵੀ ਭਲਾ ਹੋਊਗਾ, ਟਰਾਂਸਪੋਰਟਰ ਦਾ ਵੀ ਭਲਾ ਹੋਊਗਾ, ਵਪਾਰੀ ਦਾ ਵੀ ਭਲਾ ਹੋਊਗਾ। ਰੁਜ਼ਗਾਰ ਵੀ ਸਾਨੂੰ ਤਾਂ ਹੀ ਮਿਲਣਗੇ ਜਦੋਂ ਸਾਡਾ ਦੇਸ਼ ਖੜੂਗਾ। ਇਹਦੇ ਨਾਲ ਹੀ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।